ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਟਾਈਮ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨ ਹੋਜ਼ੇ ਵਾਲੇ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਖਲੋਠੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ ਤੋਂ ਅਤੇ ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ। ਇਹ ਸਪਾਂਸਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਦਿਲਪ੍ਰੀਤ, ਮਿਹਰਬਾਨੀ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚੱਲਾਂਗੇ ਜੀ, ਕੁਛ ਆਲੇ ਦੁਆਲੇ ਦੇ ਉੱਤੇ ਨਿਗਾਹ ਮਾਰਾਂਗੇ। ਪਿਛਲੇ ਕੁਛ ਘੰਟਿਆਂ ਦੇ ਦੌਰਾਨ ਕੀ ਕੁਛ ਵਾਪਰਿਆ ਜਾਂ ਫਿਰ ਵਾਪਰ ਜਿਹੜਾ ਜੀ ਹੋ ਸਕਦਾ ਹੈ। ਇੱਕ ਤਾਂ ਜਿਹੜੀ ਕੌਮਾਂਤਰੀ ਸਰਹੱਦ ਹੈ ਸਾਂਬਾ ਜ਼ਿਲ੍ਹੇ ਦੇ ਵਿੱਚ ਪੈਂਦੀ, ਉੱਥੇ ਜਿਹੜੀ ਗੋਲਾਬਾਰੀ ਸੀਗੀ ਜੀ ਉਹ ਨਿਰੰਤਰ ਜਾਰੀ ਆ ਪਿਛਲੇ ਕੁਛ ਦਿਨਾਂ ਤੋਂ। ਜਿਹੜੀ ਰਾਮਗੜ੍ਹ ਸੈਕਟਰ ਦੇ ਨਾਰਾਇਣਪੁਰ ਦੇ ਵਿੱਚ ਪਾਕਿਸਤਾਨ ਦੇ ਸਾਈਡ ਤੋਂ ਛੋਟੇ ਹਥਿਆਰਾਂ ਦੇ ਨਾਲ ਫਾਇਰਿੰਗ ਜਿਹੜੀ ਸ਼ੁਰੂ ਹੋਈ, ਉਸ ਤੋਂ ਬਾਅਦ BSF ਦੀਆਂ ਜਿਹੜੀਆਂ ਮੂਹਰਲੀਆਂ ਚੌਂਕੀਆਂ ਨੇ ਉਹਨਾਂ ਦੇ ਉੱਤੇ ਸਰਹੱਦੀ ਪਿੰਡਾਂ ਦੇ ਵਿੱਚ ਮੋਰਟਾਰ ਗੰਨਾਂ ਦੇ ਨਾਲ ਜਿਹੜੀ ਉਹ ਫਾਇਰਿੰਗ ਹੋਈ। ਉਸ ਤੋਂ ਬਾਅਦ BSF ਨੇ ਇਹ ਕਿਹਾ ਜੀ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਜਿਹੜੀ ਭਾਰੀ ਗੋਲਾਬਾਰੀ ਸੀ, ਉਸ ਤੋਂ ਬਾਅਦ ਪਾਕਿਸਤਾਨੀ ਜਿਹੜੇ ਰੇਂਜਰਸ ਨੇ ਉਹਨਾਂ ਨੇ ਗੋਲੀਬੰਦੀ ਜਿਹੜੀ ਗੋਲਾਬਾਰੀ ਆ ਇਹ ਬੰਦ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ, ਕਿਉਂਕਿ ਇਹਦੇ ਦੌਰਾਨ ਸਰਹੱਦ ਪਾਰ ਇੱਕ ਜਵਾਨ ਜਿਹੜਾ ਸੀ ਉਹ ਮਾਰਿਆ ਗਿਆ। ਪਾਕਿਸਤਾਨੀ ਦਸਤਿਆਂ ਦੇ ਵੱਲੋਂ ਕੀਤੀ ਜਿਹੜੀ ਗੋਲਾਬਾਰੀ ਸੀ ਉਹਦੇ ਵਿੱਚ BSF ਦੇ 2 ਜਵਾਨ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਹ ਮਾਰੇ ਗਏ ਸੀਗੇ। ਪਾਕਿਸਤਾਨੀ ਚੌਂਕੀ ਜਿਹੜੀ ਆ ਜੀ ਉਹ ਤਬਾਹ ਕਰਨ ਦੀ 19 ਸੈਕਿੰਡ ਦੀ ਥਰਮਲ ਇਮੇਜਰੀ ਫੁਟੇਜ ਵੀ ਜਿਹੜੀ ਹੈ ਜੀ ਉਹ ਜਾਰੀ ਕੀਤੀ, ਜਿਹੜੀ ਕਿ ਕੌਮਾਂਤਰੀ ਸਰਹੱਦ ਦੇ ਉੱਤੇ ਬਿਨਾਂ ਕਿਸੇ ਭੜਕਾਹਟ ਤੋਂ ਜਿਹੜੀ ਕੀਤੀ ਜਾ ਰਹੀ ਗੋਲਾਬਾਰੀ ਦੇ ਜਵਾਬ ਦੇ ਫਾਇਰਿੰਗ ਦੇ ਜਵਾਬ ਦੇ ਵਿੱਚ ਜਿਹੜੀ ਹੈ ਜੀ ਉਹ ਕੀਤੀ ਗਈ ਸੀਗੀ। ਦੂਜੇ ਪਾਸੇ ਇੱਕ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਚੀਨ ਦੇ ਵੱਲੋਂ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਵੱਡੇ ਪੱਧਰ ਦੇ ਉੱਤੇ ਪੁੱਟ ਪਟਈਆ ਜਿਹੜਾ ਜੀ ਉਹ ਕੀਤਾ ਜਾ ਰਿਹਾ, ਜਿਹਦੇ ਦੌਰਾਨ ਭਾਰੀ ਮਾਤਰਾ ਦੇ ਵਿੱਚ ਸੋਨਾ, ਚਾਂਦੀ ਤੇ ਹੋਰ ਧਾਤਾਂ ਜਿਹੜੀਆਂ ਮਿਲੀਆਂ ਨੇ, ਜਿਨ੍ਹਾਂ ਦੀ ਕੀਮਤ $60 ਅਰਬ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਆ। ਹਾਂਗਕਾਂਗ ਦਾ ਸਾਊਥ ਚਾਈਨਾ ਮਾਰਨਿੰਗ ਪੋਸਟ ਜਿਹੜਾ ਜੀ ਉਹ ਇਹ ਕਹਿੰਦਾ ਕਿ ਭਾਰਤੀ ਸਰਹੱਦ ਦੇ ਨਾਲ ਲੱਗਦੇ ਚਾਈਨਾ ਦੀ ਕੰਟਰੋਲ ਹੇਠਲੇ ਲੁੰਜ਼ੇ ਕਾਉਂਟੀ ਦੇ ਵਿੱਚ ਇਹ ਖੁਦਾਈ ਜਿਹੜੀ ਹੈ ਜੀ ਉਹ ਚੱਲ ਰਹੀ ਆ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਆਪਣੇ ਦੱਖਣੀ ਤਿੱਬਤ ਹਿੱਸਾ ਜਿਹੜਾ ਜੀ ਉਹ ਕਰਾਰ ਦਿੰਦਾ। ਤੋ ਇਹ ਸਰਹੱਦੀ ਕੁਛ ਜਿਹੜੀਆਂ ਸਰਗਰਮੀਆਂ ਨੇ ਉਹ ਚੱਲ ਰਹੀਆਂ ਨੇ। ਇੱਕ ਪਾਸੇ ਠਾਠ ਹੋ ਰਹੀ ਹੈ, ਇੱਕ ਪਾਸੇ ਜਿਹੜਾ ਉਹ ਖਜ਼ਾਨਾ ਲੱਭਿਆ। ਪੂਰੀ ਮੁਲਕ ਦੀਆਂ ਨਿਗਾਹਾਂ ਜਿਹੜੀਆਂ ਪਿਛਲੇ ਦਿਨੀ ਜਿਹੜੀਆਂ ਲੱਗੀਆਂ ਰਹੀਆਂ ਸਨ ਸੁਪਰੀਮ ਕੋਰਟ ਦੇ ਉੱਤੇ, ਉਸ ਤੋਂ ਬਾਅਦ ਕਰਨਾਟਕਾ ਦੇ ਵਿੱਚ ਜੋ ਕੁਛ ਹੋਇਆ, ਜਿਵੇਂ ਮੂੰਹ ਦੀ ਖਾਣੀ ਪਈ, ਭਾਰਤੀ ਜਨਤਾ ਪਾਰਟੀ ਨੂੰ ਹੁਣ ਜਵਾਬ ਦੇਣ ਜੋਗੇ ਨਹੀਂ ਹੈਗੇ। ਸੁਪਰੀਮ ਕੋਰਟ ਨੇ ਉਹਨਾਂ ਦੀ ਬਣੀ ਬਣਾਈ ਜਿਹੜੀ ਖੇਡ ਸੀ ਉਹ ਇੱਕ ਕਿਸਮ ਦੇ ਨਾਲ ਵਿਗਾੜ ਦਿੱਤੀ ਔਰ ਯੇਦੂਰੱਪਾ ਨੂੰ ਜਿਹੜਾ ਸੀ ਉਹ ਅਸਤੀਫਾ ਦੇਣਾ ਪੈ ਗਿਆ। ਹੁਣ ਨਵੀਂ ਸਰਕਾਰ ਦੇ ਗਠਨ ਦੇ ਵਾਸਤੇ ਜਿਹੜਾ ਜੀ ਬੜੀ ਤੇਜ਼ੀ ਦੇ ਨਾਲ ਸਾਰਾ ਕੁਛ ਜਿਹੜਾ ਉਹ ਚੱਲ ਰਿਹਾ। ਕਰਨਾਟਕਾ ਦੇ ਵਿੱਚ ਮੁੱਖ ਮੰਤਰੀ ਦੇ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ JDS ਜਨਤਾ ਦਲ ਸੈਕੂਲਰ ਦੇ ਨੇਤਾ HD ਕੁਮਾਰਸਵਾਮੀ, ਜਿਹੜੇ ਕਿ HD ਦੇਵਗੌੜਾ ਸਾਬਕਾ ਪ੍ਰਾਈਮ ਮਿਨਿਸਟਰ ਜਿਹੜੇ ਰਹੇ ਨੇ, ਕੁਝ ਸਮੇਂ ਲਈ ਬਣੇ ਸਨ ਭਾਰਤ ਦੇ, ਉਹਨਾਂ ਦੇ ਬੇਟੇ ਨੇ। ਉਹ ਅੱਜ ਜਿਹੜਾ ਜੀ ਨਵੀਂ ਦਿੱਲੀ ਦੇ ਵਿੱਚ ਕਾਂਗਰਸ ਦੀ ਆਗੂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰਾਂ ਨੂੰ ਮਿਲ ਕੇ ਸਰਕਾਰ ਦੇ ਗਠਨ ਦੇ ਮੁੱਖ ਨੁਕਤਿਆਂ ਦੇ ਬਾਰੇ ਜਿਹੜਾ ਜੀ ਉਹ ਸਲਾਹ ਮਸ਼ਵਰਾ ਕਰਨਗੇ। ਕੁਮਾਰਸਵਾਮੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਮੰਤਰੀ ਦੇ ਅਹੁਦਿਆਂ ਦੀ ਵੰਡ ਦੇ ਬਾਰੇ ਕੋਈ ਚਰਚਾ ਨਹੀਂ ਹੋਈ। ਉਹਨਾਂ ਦੋਵਾਂ ਪਾਰਟੀਆਂ ਦੇ ਦਰਮਿਆਨ 30 ਮਹੀਨੇ ਸਰਕਾਰ ਚਲਾਉਣ ਦੇ ਫਾਰਮੂਲੇ ਬਾਰੇ ਵੀ ਛਪੀਆਂ ਰਿਪੋਰਟਾਂ ਨੂੰ ਗਲਤ ਤੇ ਮਨ ਘੜਤ ਕਰਾਰ ਜਿਹੜਾ ਜੀ ਉਹ ਦਿੱਤਾ। ਉਹਨਾਂ ਨੇ ਕਿਹਾ ਕਿ ਕੋਈ ਮੁੱਖ ਮੰਤਰੀ ਜਿਹੜਾ ਜੀ ਉਹ ਵਾਰੀ ਵੱਟੀ ਦੇ ਨਾਲ ਬਦਲਿਆ ਨਹੀਂ ਜਾਊਗਾ। ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਜੀ ਕਿ ਉਹ ਕਰਨਾਟਕਾ ਦੇ ਵਿੱਚ ਵਿਧਾਇਕਾਂ ਦੀ ਖਰੀਦੋ ਫਰੋਖਤ ਕਰਨ ਦੀਆਂ ਕੋਸ਼ਿਸ਼ਾਂ ਜਾਂਚ ਦੇ ਹੁਕਮ ਜਿਹੜਾ ਜੀ ਉਹ ਦੇਣ। ਕਾਂਗਰਸ ਦੇ ਜਿਹੜੇ ਤਰਜਮਾਨ ਨੇ ਉਹਨਾਂ ਨੇ ਇੱਕ ਨਵਾਂ ਨਾਅਰਾ ਦਿੱਤਾ 19 ਦੇ ਵਾਸਤੇ ਕਿ ਬਾਏ ਬਾਏ ਮੋਦੀ ਦਾ ਨਾਅਰਾ ਜਿਹੜਾ ਜੀ ਉਹ ਯਕੀਨੀ ਬਣਾਇਆ ਜਾਵੇ, ਕਿਉਂਕਿ ਕਾਂਗਰਸ ਜਿਹੜੀ ਹੈ ਉਹ ਕਰਨਾਟਕਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਟਕਣੀ ਦੇਣ ਤੋਂ ਬਾਅਦ ਇਹ ਸਮਝ ਰਹੀ ਹੈ ਕਿ ਇਹਦਾ ਅਸਰ ਜਿਹੜਾ ਸਮੁੱਚੇ ਮੁਲਕ ਦੇ ਵਿੱਚ ਹੋਊਗਾ। ਸਿਆਸੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਆਪਸ ਦੇ ਵਿੱਚ ਇਕਜੁੱਟ ਹੋਣਗੀਆਂ ਤੇ ਉਹ ਇਕਜੁੱਟ ਹੋ ਕੇ ਭਾਰਤੀ ਜਨਤਾ ਪਾਰਟੀ ਨੂੰ ਆਸਣ ਤੋਂ ਲਾਉਣਗੀਆਂ, ਜਿਹਦਾ ਇਸ਼ਾਰਾ ਇਹ ਸਾਰਾ ਜਿਹੜਾ ਰੱਦੋ ਬਦਲ ਹੋਇਆ ਸੀ ਉਦੋਂ ਫੌਰਨ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਰਾਹੁਲ ਗਾਂਧੀ ਹੋਰਾਂ ਨੇ ਇਹ ਕਹਿ ਕੇ ਕਰ ਦਿੱਤਾ ਸੀਗਾ ਕਿ ਹਰ ਸੂਬੇ ਦੇ ਵਿੱਚ ਅਸੀਂ ਗੱਠਜੋੜ ਜਿਹੜਾ ਜੀ ਉਹ ਕਰਨ ਲਈ
ਤਿਆਰ ਹੈ। ਸਮਝਿਆ ਜਾਣਾ ਚਾਹੀਦਾ ਹੈ ਕਿ ਇਹ ਗੱਠਜੋੜ ਵੱਲ ਨੂੰ ਕਦਮ ਜਿਹੜਾ ਜੀ ਉਹ ਵਧਾਊਗਾ। ਕਰਨਾਟਕਾ ਦੇ ਵਿੱਚ ਜਿਹੜਾ ਇਹ ਸਿਆਸੀ ਜੋ ਕੁਝ ਜਿਹੜਾ ਜੀ ਉਹ ਬਦਲਾਅ ਪਿਛਲੇ ਦਿਨਾਂ ਦੇ ਵਿੱਚ ਹੋਇਆ ਸੁਪਰੀਮ ਕੋਰਟ ਦੇ ਖਾਸ ਤੌਰ ਦੇ ਉੱਤੇ ਦਖਲ ਤੋਂ ਬਾਅਦ, ਔਰ ਇਹਦਾ ਅਸਰ ਬਿਨਾਂ ਕਿਸੇ ਸ਼ੱਕ ਦੇ ਆਉਂਦੀਆਂ ਜਿਹੜੀਆਂ ਚੋਣਾਂ ਨੇ, ਜਿਹੜੀਆਂ ਸੂਬਿਆਂ ਦੀਆਂ ਚੋਣਾਂ ਨੇ, ਜਿਹਦੇ ਵਿੱਚ ਮੱਧ ਪ੍ਰਦੇਸ਼ ਤੇ ਰਾਜਸਥਾਨ ਬੜੇ ਅਹਿਮ ਹੈ, ਜਿੱਥੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਇੱਥੇ ਇਹਦਾ ਅਸਰ ਜਿਹੜਾ ਜੀ ਉਹ ਵੇਖਣ ਨੂੰ ਮਿਲੂਗਾ। ਤਨਖਾਹਾਂ ਦੇ ਵੱਧਦੇ ਬਜਟ ਦੇ ਸੰਕਟ ਦੇ ਨਾਲ ਜੂਝ ਰਹੀ ਜਿਹੜੀ ਭਾਰਤੀ ਫੌਜ ਹੈ, ਉਹਨੇ ਜਿਹੜੀ ਹੈਗੀ ਹੈ ਜੀ ਡਿਫੈਂਸ ਮਿਨਿਸਟਰੀ, ਉਹਨੂੰ ਇਹ ਲਿਖਤ ਰੂਪ ਦੇ ਵਿੱਚ ਤਜਵੀਜ਼ ਭੇਜੀ ਹੈ ਕਿ ਸ਼ਾਰਟ ਸਰਵਿਸ ਕਮਿਸ਼ਨ ਜਿਹੜਾ SSC ਹੈ, ਇਹਦੇ ਤਹਿਤ ਲਏ ਜਾਣ ਵਾਲੇ ਅਫਸਰਾਂ ਦੀ ਗਿਣਤੀ ਵਧਾਈ ਜਾਵੇ ਤੇ ਸਥਾਈ ਕਮਿਸ਼ਨ ਤੇ ਰੈਗੂਲਰ ਕਮਿਸ਼ਨ ਦੇ ਅਫਸਰਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਘਟਾਈ ਜਾਵੇ। ਡਿਫੈਂਸ ਮਿਨਿਸਟਰੀ ਨੇ ਇਹ ਤਜਵੀਜ਼ ਜਿਹੜੀ ਆ ਉਹ ਪੜਾਅਵਾਰ ਜਿਹੜਾ ਢੰਗ ਦੇ ਨਾਲ ਲਾਗੂ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ, ਜਿਹਦੇ ਤਹਿਤ ਸ਼ਾਰਟ ਸਰਵਿਸ ਕਮਿਸ਼ਨ ਦੇ ਅਫਸਰਾਂ ਦੀ ਗਿਣਤੀ ਜਿਹੜੀ ਆ ਵਧਾਈ ਜਾਊਗੀ ਔਰ ਇਸ ਮੰਤਵ ਦੇ ਵਾਸਤੇ ਸੇਵਾ ਸ਼ਰਤਾਂ ਨੂੰ ਜਿਹੜਾ ਜੀ ਉਹ ਇੱਦਾਂ ਦਾ ਬਣਾਇਆ ਜਾਊਗਾ ਜਿਹਦੇ ਨਾਲ ਕੋਈ ਵੀ ਜਿਹੜਾ ਜੀ ਇਹਦੇ ਵੱਲ ਨੂੰ ਆਵੇ। ਇਹਦੇ ਤਹਿਤ ਫੌਜ ਦੇ ਵਿੱਚ 10 ਸਾਲ ਜਾਂ 14 ਸਾਲ ਲਈ ਅਫਸਰ ਲਏ ਜਾਣਗੇ। ਇਹਦੇ ਵਿੱਚ ਸਥਾਈ ਕਮਿਸ਼ਨ ਤੇ SSC ਕਮਿਸ਼ਨ ਜਿਹੜਾ ਜੀ ਸ਼ਾਰਟ ਸਰਵਿਸ ਕਮਿਸ਼ਨ, ਇਹਦਾ ਅਨੁਪਾਤ ਜਿਹੜਾ ਜੀ ਉਹ 4:1 ਹੈ। ਰੱਖਿਆ ਮੰਤਰਾਲਾ ਜਿਹੜਾ ਜੀ ਉਹ ਸ਼ਾਰਟ ਸਰਵਿਸ ਕਮਿਸ਼ਨ ਦੇ ਅਫਸਰਾਂ ਨੂੰ ਉੱਕਾ ਪੁੱਕਾ ਅਦਾਇਗੀ ਲਈ ਜਿਹੜਾ ਜੀ ਉਹ ਤਿਆਰ ਹੋ ਗਿਆ। ਤਜਵੀਜ਼ ਦੇ ਅਨੁਸਾਰ ਫੌਜ ਦੇ ਵਿੱਚ ਆਪਣੀ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਜਿਹੜੇ ਸ਼ਾਰਟ ਸਰਵਿਸ ਕਮਿਸ਼ਨ ਦੇ ਅਫਸਰ ਨੇ, ਉਹਨਾਂ ਨੂੰ 2 ਮਹੀਨੇ ਦੀ ਵਾਧੂ ਤਨਖਾਹ ਤੇ 14 ਸਾਲ ਦੀ ਸੇਵਾ ਪੂਰਾ ਕਰਨ ਵਾਲੇ ਅਫਸਰਾਂ ਨੂੰ 4 ਮਹੀਨੇ ਦੀ ਵਾਧੂ ਤਨਖਾਹ ਤੇ ਅਦਾਇਗੀ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜੀਆਂ ਸੇਵਾਵਾਂ ਸਮਾਪਤ ਕਰਨ ਤੇ ਤੋਂ ਬਾਅਦ ਪ੍ਰੋਫੈਸ਼ਨਲ ਟ੍ਰੇਨਿੰਗ ਵੀ ਦਿੱਤੀ ਜਾਊਗੀ। ਫੌਜ ਦੇ ਵਿੱਚ 10 ਸਾਲ ਪੂਰੇ ਕਰਨ ਵਾਲੇ ਨੌਜਵਾਨਾਂ ਨੂੰ 1 ਸਾਲ ਦੀ ਪ੍ਰੋਫੈਸ਼ਨਲ ਕੋਰਸ ਲਈ ਟ੍ਰੇਨਿੰਗ ਮੁਹੱਈਆ ਕਰਾਈ ਜਾਊਗੀ, ਜਦੋਂ ਕਿ 14 ਸਾਲ ਦਾ ਸੇਵਾ ਕਰਨ ਵਾਲਿਆਂ ਨੂੰ 2 ਸਾਲ ਦੀ ਟ੍ਰੇਨਿੰਗ ਜਿਹੜੀ ਹੈ ਜੀ ਉਹ ਦਵਾਈ ਜਾਊਗੀ ਔਰ ਦੂਜੇ ਪੜਾਅ ਦੇ ਵਿੱਚ ਇਹਨਾਂ ਅਫਸਰਾਂ ਨੂੰ ਐਕਸ ਸਰਵਿਸਮੈਨ ਦਾ ਦਰਜਾ ਦਿੱਤਾ ਜਾਊਗਾ। ਇਹਨਾਂ ਨੂੰ ਰੈਗੂਲਰ ਅਫਸਰਾਂ ਵਾਲੀਆਂ ਮੈਡੀਕਲ ਸਹੂਲਤਾਂ ਜਿਹੜੀਆਂ ਜੀ ਉਹ ਦਿੱਤੀਆਂ ਜਾਣਗੀਆਂ। ਐਕਚੁਅਲੀ ਸ਼ਾਰਟ ਸਰਵਿਸ ਕਮਿਸ਼ਨ ਜਿਹੜੇ ਹੈ ਜੀ ਇਹਨੂੰ ਇਸ ਕਰਕੇ ਬੜਾਵਾ ਦੇਣ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਆ। ਇੱਕ ਤਾਂ ਜਿਹੜੇ ਇੰਟੈਂਸਿਵ ਜਿਹੜੇ ਜੀ ਉਹ ਦੇਣੇ ਪੈਂਦੇ ਆ ਤਨਖਾਹ ਤੋਂ ਇਲਾਵਾ, ਉਹਦਾ ਬੋਝ ਘਟੇ। ਦੂਜਾ, ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੂੰ ਜਿਹੜੀਆਂ ਪੈਨਸ਼ਨ ਵਗੈਰਾ ਮਿਲਦੀਆਂ ਜੀ ਉਹ ਨਾ ਦੇਣੀਆਂ ਪੈਣ, ਤਾਂ ਕਿ ਇੱਥੋਂ ਜਿਹੜਾ ਜੀ ਇਸ ਬੋਝ ਤੋਂ ਬਚਣਾ ਜਿਹੜਾ ਜੀ ਉਹ ਚਾਹੁੰਦਾ ਰੱਖਿਆ ਆਲਾ ਭਾਰਤੀ ਫੌਜ। ਕਿੰਨਾ ਕਿ ਇਹ ਕਾਰਗਰ ਸਾਬਤ ਹੁੰਦਾ ਇਹ ਜਿਹੜਾ ਜੀ ਬਾਅਦ ਦਾ ਸਮਾਂ ਦੱਸੂਗਾ, ਪਰ ਜਿਵੇਂ ਜਿਹੜੀ ਡਿਫੈਂਸ ਮਿਨਿਸਟਰੀ ਆ ਉਹਨੇ ਤਕਰੀਬਨ ਇਹਨੂੰ ਐਕਸੈਪਟ ਜ਼ਰੂਰ ਕਰ ਲਿਆ ਜੀ। ਆਉਂਦੇ ਦਿਨਾਂ ਦੇ ਦੌਰਾਨ ਇਹ ਇੰਪਲੀਮੈਂਟ ਹੋ ਸਕਦਾ ਤੇ ਬਹੁਤੀਆਂ ਜਿਹੜੀਆਂ ਅਸਾਮੀਆਂ ਭਰੀਆਂ ਜਾਂਦੀਆਂ ਨੇ ਉਹ ਸ਼ਾਰਟ ਸਰਵਿਸ ਕਮਿਸ਼ਨ ਦੀਆਂ ਜਿਹੜੀਆਂ ਜੀ ਉਹ ਹੋ ਸਕਦੀਆਂ ਸੰਭਾਵੀ ਜਿਹੜਾ ਜੀ ਰੂਪ ਦੇ ਵਿੱਚ। ਮੌਜੂਦਾ ਜਿਹੜੀ ਸਰਕਾਰ ਹੈ ਪੰਜਾਬ ਦੀ, ਉਹ ਜਿਹੜੇ ਵਿਰਾਸਤੀ ਤੌਰ ਦੇ ਉੱਤੇ ਬਣੇ ਹੋਏ ਮਹਿਮਾਨ ਘਰ ਨੇ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੈਗੇ ਨੇ ਰੈਸਟ ਹਾਊਸ, ਇਹਨਾਂ ਨੂੰ ਪ੍ਰਾਈਵੇਟ ਫਰਮਾਂ ਦੀ ਝੋਲੀ ਦੇ ਵਿੱਚ ਉਸੇ ਤਰੀਕੇ ਦੇ ਨਾਲ ਪਾਉਣ ਲਈ ਤਿਆਰ ਬੈਠੀ ਹੈ ਜੀ। ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਲਾਲ ਕਿਲੇ ਤੋਂ ਇਹਦਾ ਜਿਹੜਾ ਜੀ ਮੁੱਢ ਬੰਨ੍ਹ ਦਿੱਤਾ ਕਿ ਸਾਡੇ ਤੋਂ ਨਹੀਂ ਸੰਭਾਲਿਆ ਜਾਂਦਾ। ਹਾਲਾਂਕਿ ਇਹ ਕਮਾਊ ਪੁੱਤ ਸੀਗਾ ਲਾਲ ਕਿਲੇ ਵਾਲਾ। ਕਮਾਊ ਪੁੱਤ ਇਹ ਰੈਸਟ ਹਾਊਸ ਵੀ ਹੋ ਸਕਦੇ ਆ ਜੀ ਜੇ ਸਰਕਾਰ ਚਾਹੇ, ਪਰ ਇਹ ਗੱਲ ਚਾਹੁਣ ਦੀ ਹੁੰਦੀ ਹੈ ਕਿ ਤੁਹਾਡੇ ਕੋਲ ਤੁਸੀਂ ਚਾਹੁੰਦੇ ਹੋ ਕਿ ਨਹੀਂ, ਕਿਉਂਕਿ ਇਹਨੂੰ ਜੇ ਪਬਲਿਕ ਦੇ ਵਾਸਤੇ ਰੈਸਟੋਰੈਂਟਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਵਰਤਿਆ ਜਾਵੇ ਜਾਂ ਕੁਛ ਹਿੱਸਾ ਜਿਹੜਾ ਜੀ ਇਹਨੂੰ ਪਬਲਿਕ ਦੇ ਵਾਸਤੇ ਦਿੱਤਾ ਜਾਵੇ ਤੇ ਇਹ ਕਮਾਈ ਦਾ ਸਾਧਨ ਵੀ ਬਣ ਸਕਦੇ ਆ, ਪਰ ਸਰਕਾਰਾਂ ਕਰਨਾ ਨਹੀਂ ਚਾਹੁੰਦੀਆਂ ਜੀ। ਇਸ ਕਰਕੇ ਹੁਣ ਪੰਜਾਬ ਦੇ ਜਿਹੜੇ ਇਹ ਰੈਸਟ ਹਾਊਸ ਨੇ ਇਹਨਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਆ। ਇਸ ਤੋਂ ਬਾਅਦ ਇਹਨਾਂ ਮਹਿਮਾਨ ਘਰਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਹੜੀ ਕਿ ਵਿਰਾਸਤੀ ਅਹਿਮੀਅਤ ਰੱਖਦੇ ਆ ਜੀ। ਜਿਹੜੇ ਪੁਰਾਤਨ ਟਾਈਪ ਦੇ ਨੇ 29 ਮਹਿਮਾਨ ਘਰ ਜਿਹੜੇ ਆ ਜੀ ਉਹ ਸ਼ਨਾਖਤ ਕੀਤੀ ਗਈ ਹੈ। ਇਹ ਵਿਰਾਸਤੀ ਅਹਿਮੀਅਤ ਰੱਖਦੇ ਨੇ। ਇਹਨਾਂ ਦੇ ਵਿੱਚ ਪੰਜਾਬ ਤੋਂ ਇਲਾਵਾ ਯੂਪੀ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਦੇ ਰੈਸਟ ਹਾਊਸ ਵੀ ਸ਼ਾਮਲ ਹੈ ਜੀ। ਇਹਨਾਂ ਨੂੰ ਪਬਲਿਕ ਪ੍ਰਾਈਵੇਟ ਸੈਕਟਰ ਪ੍ਰੋਜੈਕਟ ਦੇ ਤਹਿਤ ਚਲਾਉਣ ਦਾ ਫੈਸਲਾ ਕੀਤਾ ਗਿਆ। ਇਹਨਾਂ ਪ੍ਰੋਜੈਕਟਾਂ ਦੀ ਆਖਰੀ ਪ੍ਰਵਾਨਗੀ ਲਈ ਫਾਈਲ ਮੁੱਖ ਮੰਤਰੀ ਦੇ ਕੋਲੇ ਪੇਸ਼ ਕੀਤੀ ਜਾਣੀ ਹੈ। ਸ੍ਰੀ ਅਨੰਦਪੁਰ ਸਾਹਿਬ, ਤਰਨਤਾਰਨ ਤੇ ਪਟਿਆਲੇ ਦੇ ਵਿੱਚ ਜਿਹੜੀਆਂ ਕਿਸਾਨ ਹਵੇਲੀਆਂ ਨੇ ਉਹਨਾਂ ਨੂੰ ਚਲਾਉਣ ਲਈ ਨਿੱਜੀ ਫਰਮ ਹਵਾਲੇ ਜਿਹੜਾ ਜੀ ਉਹ ਕੀਤਾ ਜਾਣਾ। ਲੋਕ ਨਿਰਮਾਣ ਵਿਭਾਗ ਦੇ ਜਿਹੜੇ ਨਵੀਂ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਹੈ, ਨਾਭਾ ਹਾਊਸ ਨੇ, ਇਹ ਤੋਂ ਇਲਾਵਾ ਯੂਪੀ ਦੇ ਵਰਿੰਦਾਵਨ ਤੇ ਲੁਧਿਆਣਾ ਦੇ ਮੁੱਲਾਂਪੁਰ ਗੈਸਟ ਹਾਊਸ ਹੈ, ਇਹਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਤਿਆਰੀ ਜਿਹੜੀ ਹੈ ਜੀ ਉਹ ਤਕਰੀਬਨ
ਮੁਕੰਮਲ ਜਿਹੜੀ ਆ ਜੀ ਉਹ ਹੋ ਚੁੱਕੀ ਆ। ਬਠਿੰਡਾ ਥਰਮਲ ਕਲੋਨੀ ਵਿਚਲੇ ਪੁਰਾਣੇ ਘਰ ਤੇ ਇਹਦੇ 7.25 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਨੂੰ ਰੈਨੋਵੇਟ ਕੀਤਾ ਗਿਆ। ਲੇਕ ਵਿਊ ਜਿਹੜਾ ਜੀ ਰੈਸਟ ਹਾਊਸ, ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਵਿਚਲੇ ਜੋਗਿੰਦਰ ਨਗਰ ਤੇ ਸ਼ਾਨਨ ਮਹਿਮਾਨ ਨੂੰ ਵੀ ਇਹਦੀ ਸੂਚੀ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ। ਰੋਪੜ, ਹਰੀਕੇ ਵਾਲਾ, ਤਲਵਾੜਾ, ਸ਼ਾਹਪੁਰ ਕੰਡੀ, ਮਾਣਾਵਾਲਾ, ਹੈਡਵਰਕਸ, ਲੁਧਿਆਣਾ ਦੇ ਜਿਹੜੇ ਹੈਗੇ ਨੇ ਜੀ ਰੈਸਟ ਹਾਊਸ, ਇਹ ਜੰਗਲਾਤ ਮਹਿਕਮੇ ਦੇ ਸਿਉਂਕ, ਮੋਹਾਲੀ, ਪੱਲਣਪੁਰ, ਮਿਰਜ਼ਾਪੁਰ, ਮਾਣੇਵਾਲਾ, ਮਾਜਰੀ, ਗੜੀ, ਹੁਸ਼ਿਆਰਪੁਰ, ਛੱਤਬੀੜ, ਚਿੜੀਆ ਘਰ, ਇਹ ਵੀ ਨਿੱਜੀ ਫਰਮਾਂ ਨੂੰ ਦੇਣ ਦੀ ਤਿਆਰੀ ਜਿਹੜੀ ਆ ਜੀ ਇਹਦੀ ਕੀਤੀ ਗਈ ਆ। 7 ਵਿਭਾਗਾਂ ਦੇ 29 ਜਿਹੜੇ ਜੀ ਉਹ ਰੈਸਟ ਹਾਊਸ ਨੇ ਜਿਹੜੇ ਪੰਜਾਬ ਸਰਕਾਰ ਨੇ ਇਹਨਾਂ ਤੋਂ ਇੱਕ ਦਿਨ ਦੇ ਅੰਦਰ ਅੰਦਰ ਮਹਿਮਾਨ ਘਰਾਂ ਦੇ ਕੁੱਲ ਏਰੀਏ ਤੇ ਕਵਰਡ ਏਰੀਏ ਦੀ ਸੂਚਨਾ ਜਿਹੜੀ ਆ ਜੀ ਉਹ ਮੰਗੀ ਆ। ਭਾਵ ਕਿ ਆਉਂਦੇ ਦਿਨਾਂ ਦੇ ਦੌਰਾਨ ਇਹ ਲੋਕਾਂ ਦੇ ਨਹੀਂ ਰਹਿਣਗੇ, ਇਹ ਪ੍ਰਾਈਵੇਟ ਫਰਮਾਂ ਦੇ ਕੋਲੇ ਜਿਹੜਾ ਜੀ ਉਹ ਚਲੇ ਜਾਣਗੇ। ਅਜਿਹੀ ਤਜਵੀਜ਼ ਦੇ ਉੱਤੇ ਸਰਕਾਰ ਜਿਹੜੀ ਆ ਜੀ ਉਹ ਕੰਮ ਕਰ ਰਹੀ ਆ। ਹਲਕਾ ਸ਼ਾਹਕੋਟ ਜਿਹੜੀ ਚੋਣ ਆ ਜੀ ਜਿਉਂ-ਜਿਉਂ ਨੇੜੇ ਆ ਰਹੀ ਆ ਤਿਉਂ-ਤਿਉਂ ਪਾਰਟੀਆਂ ਦੇ ਵਿੱਚ ਖੋਰੇ ਲੱਗਣੇ ਜਿਹੜੇ ਆ ਜੀ ਉਹ ਜਾਰੀ ਆ। ਚਫੇਰਗੜੀਏ ਜਿਹੜੇ ਕਦੀ ਕਿਤੇ ਚਲੇ ਗਏ, ਕਦੀ ਕਿਤੇ ਚਲੇ ਗਏ, ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ ਵਾਲੇ ਜਿਹੜੇ ਜੀ ਥਾਲੀ 'ਚ ਪਏ ਹੋਏ ਬੈਂਗਣ ਜਿਹੜੇ ਆ ਜੀ ਉਹ ਕਦੀ ਕਿਸੇ ਪਾਸੇ ਨੂੰ ਰਿੜ ਜਾਂਦੇ ਆ, ਕਦੀ ਕਿਸੇ ਪਾਸੇ ਨੂੰ ਜਿਹੜਾ ਜੀ ਉਹ ਰਿੜ ਜਾਂਦੇ ਆ। ਇਹ ਰਿੜਨ ਰੜਾਉਣ ਦਾ ਜਿਹੜਾ ਜੀ ਉਹ ਸਿਲਸਿਲਾ ਜਾਰੀ ਆ। ਇਹਨਾਂ ਦੇ ਪਾਰਟੀਆਂ ਬਦਲਣ ਦੇ ਨਾਲ ਕਦੀ ਇੱਕ ਪਾਸੇ ਚਲੇ ਗਏ, ਕਦੀ ਦੂਜੇ ਪਾਸੇ ਚਲੇ ਗਏ। ਜਾਣ ਵਾਲੀ ਪਾਰਟੀ ਨੂੰ ਕਿੰਨਾ ਫਾਇਦਾ ਹੁੰਦਾ, ਜਿੱਧਰ ਗਏ ਉਹਨੂੰ ਕਿੰਨਾ ਨੁਕਸਾਨ ਹੁੰਦਾ, ਇਹ ਤਾਂ ਵੋਟਾਂ ਨੇ ਜਿਹੜਾ ਜੀ ਉਹ ਦੱਸਣਾ। ਪਰ ਇੱਕ ਜਿਹੜਾ ਵਹਿਮ ਹੈ ਨਾ ਜੀ ਉਹ ਪਾਇਆ ਜਾਂਦਾ ਅਕਸਰ ਕਿ ਜਦੋਂ ਕੋਈ ਏਦਾਂ ਜਾਂਦਾ ਤੇ ਉਹਦੇ ਨਾਲ ਸਾਰੇ ਸ਼ਾਇਦ ਖੋਲੇ ਵੋਟਰ ਵੀ ਜਿਹੜੇ ਆ ਜੀ ਉਹ ਚਲੇ ਜਾਂਦੇ ਆ। ਜੇ ਇਹ ਗੱਲ ਹੋਵੇ ਤਾਂ ਪਿਛਲੀ ਵਾਰੀ ਜਿਹੜੇ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ 40,000 ਦੇ ਕਰੀਬ ਵੋਟਾਂ ਜਿਹੜੇ ਉਹ ਲਿਜਾਣ ਵਾਲੇ ਅਮਰਜੀਤ ਸਿੰਘ ਸੀਗਾ, ਉਹਦੇ ਜਾਣ ਦੇ ਨਾਲ ਅਕਾਲੀ ਦਲ ਦੀ ਜਿੱਤ ਤਾਂ ਜਿਹੜੀ ਦੀ ਬਹੁਤ ਸੌਖਿਆਂ ਦੀ ਹੋ ਜਾਂਦੀ, ਕਿਉਂਕਿ ਅਕਾਲੀ ਦਲ ਦੀਆਂ ਅਜੀਤ ਸਿੰਘ ਘੁਆੜ ਦੀਆਂ ਤੇ ਉਹਨਾਂ ਦੀਆਂ ਵੋਟਾਂ ਗਿਣ ਲਓ ਕਿ ਉਹ ਨੇੜੇ ਤੇੜੇ ਵੀ ਨਹੀਂ ਸੀ। ਪਰ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਲੱਗਦਾ ਨਹੀਂ ਕੋਈ ਵੋਟਰ ਜਿਹੜਾ ਜੀ ਗਿਆ, ਪਰ ਜਾਣ ਆਉਣ ਦਾ ਸਿਲਸਿਲਾ ਜਿਹੜਾ ਜੀ ਉਹ ਜਾਰੀ ਆ। ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਆਗੂ CD ਕੰਬੋਜ ਜਿਹੜੇ ਨੇ ਉਹਨਾਂ ਨੇ ਆਪਣੇ ਰਾਜਨੀਤਿਕ ਸਫ਼ਰ ਦੇ ਦੌਰਾਨ ਚੌਥੀ ਪਾਰਟੀ ਸੁੱਖ ਨਾਲ ਬਦਲ ਲਈ ਆ ਜੀ। ਆਮ ਆਦਮੀ ਪਾਰਟੀ ਤੋਂ ਪਹਿਲਾਂ ਉਹ ਕਾਂਗਰਸ ਦੇ ਵਿੱਚ ਸੀਗੇ, ਬਹੁਜਨ ਸਮਾਜ ਪਾਰਟੀ ਦੇ ਉਹ ਸੂਬਾ ਪ੍ਰਧਾਨ ਰਹੇ, ਹਾਥੀ ਦੀ ਸਵਾਰੀ ਵੀ ਰਾਸ ਨਹੀਂ ਆਈ। ਸ਼ਾਹਕੋਟ ਹਲਕੇ ਤੋਂ 2 ਵਾਰੀ ਕਾਂਗਰਸ ਦੀ ਟਿਕਟ ਲੜ ਚੁੱਕੇ ਨੇ, ਦੋਵੇਂ ਵਾਰੀ ਬਾਜੀ ਜਿਹੜਾ ਸੀ ਉਹ ਹਾਰ ਗਏ। 1997 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਬਸਪਾ 'ਚ ਚਲੇ ਗਏ, ਉਦੋਂ ਬਸਪਾ ਦੇ ਬਾਨੀ ਪ੍ਰਧਾਨ ਬਾਬੂ ਕਾਸ਼ੀ ਰਾਮ ਨੇ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਵੀ ਬਣਾਤਾ। ਆਪਣੇ ਕੰਬੋਜ ਭਾਈਚਾਰੇ ਵਿੱਚ 65 ਨਾ ਬਣਾ ਸਕਣ ਕਰਕੇ ਬਾਬੂ ਕਾਸ਼ੀ ਰਾਮ ਨੇ ਉਹਨਾਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ, ਪਾਰਟੀ 'ਚੋਂ ਬਹੁਤਾ ਚਿਰ ਟਿਕ ਨਾ ਸਕੇ, ਕਾਂਗਰਸ ਚਲੇ ਗਏ। 2009 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪਿੰਡ ਸੀਚੇਵਾਲ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਬਹਿਸ ਹੋਈ, ਉਹਦੇ ਵਿੱਚ ਉਹਨਾਂ ਅਜੀਤ ਸਿੰਘ ਘੁਆੜ ਹੋਰਾਂ ਦੀ ਹਾਜ਼ਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭੰਡਿਆ। ਸਾਲ 16 ਦੇ ਵਿੱਚ ਆਮ ਆਦਮੀ ਪਾਰਟੀ 'ਚ ਸਰਗਰਮ ਰਹੇ। CD ਸਿੰਘ ਕੰਬੋਜ ਨੂੰ ਜਦੋਂ ਸ਼ਾਹਕੋਟ ਤੋਂ ਟਿਕਟ ਨਾ ਮਿਲੀ ਤਾਂ ਉਹਨਾਂ ਦਾ ਆਪ ਤੋਂ ਵੀ ਮਨ ਜਿਹੜਾ ਸੀਗਾ ਜੀ ਉਹ ਖੱਟਾ ਹੋ ਗਿਆ। ਹੁਣ ਉਹ ਅਕਾਲੀ ਦਲ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ ਆ। ਅਕਾਲੀ ਦਲ ਕੀ ਉਹਨਾਂ ਨੂੰ ਜਿਹੜਾ ਜੀ ਇੱਥੇ ਕੋਈ ਬਹੁਤ ਵੱਡਾ ਅਹੁਦਾ ਜਾਂ ਅੱਗੋਂ ਕੋਈ ਟਿਕਟ ਦੇਊਗਾ, ਇਹਦਾ ਕੁਛ ਨਹੀਂ ਜਿਹੜਾ ਜੀ ਉਹ ਪਤਾ। ਵੈਸੇ ਜਦੋਂ ਇਹ ਸ਼ਾਮਲ ਹੋਏ ਆ ਜਾਂ ਜਿਹੜੇ ਅਕਾਲੀ ਦਲ ਸ਼ਾਮਲ ਹੋ ਰਹੇ ਆ ਉਦੋਂ ਫੋਟੋ ਖਿਚਾਉਣ ਲਈ ਪੰਜਾਬੀ ਗਾਇਕ ਹੰਸਰਾਜ ਹੰਸੂਰੀ ਵੀ ਹਰੇਕ ਫੋਟੋ ਜਿਹੜੇ ਨਜ਼ਰ ਆਉਂਦੇ ਆ ਜੀ। ਹੰਸਰਾਜ ਹੰਸੂਰੀ ਵੀ ਆਪਣੇ ਛੋਟੇ ਜਿਹੇ ਰਾਜਨੀਤਿਕ ਸਫ਼ਰ ਦੇ ਵਿੱਚ 3 ਪਾਰਟੀਆਂ ਦੀ ਛਤਰੀ ਤੋਂ ਉਡਾਰੀ ਭਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ। ਅਕਾਲੀ ਦਲ ਦੀਆਂ ਸਟੇਜਾਂ ਤੋਂ ਵੱਡੇ ਬਾਦਲ ਨੂੰ ਆਪਣਾ ਬਾਬਲ ਕਹਿੰਦੇ ਰਹੇ, ਛੇਕਾਂ ਲਾਈਆਂ। 2009 ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਹਲਕੇ ਤੋਂ ਹੋਈ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਦਿਲ ਉਦਾਸ ਹੋ ਗਿਆ। ਫਿਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸੋਲੇ ਗਾਉਣ ਲੱਗੇ ਜੀ। ਫਿਰ ਰਾਜ ਸਭਾ ਦੀ ਸੀਟ ਨਾ ਮਿਲੀ ਤਾਂ ਉਹ ਇੰਗਲੈਂਡ ਤੋਂ ਉਹਨਾਂ ਨੂੰ ਬੁਲਾਇਆ ਗਿਆ ਸੀ, ਪਰ ਐਨ ਮੌਕੇ ਦੇ ਉੱਤੇ ਟਿਕਟ ਜਿਹੜੀ ਸੀ ਉਹ ਕੱਟ ਦਿੱਤੀ ਗਈ। ਬਾਅਦ 'ਚ ਪਾਉਣ ਆ ਗਈ, ਉਹ ਸਾਰਾ ਦੇਖਿਆ ਸੀਗਾ ਲੋਕਾਂ ਨੇ। ਫਿਰ ਉਹਨਾਂ ਨੇ ਕਮਲ ਦੇ ਫੁੱਲ ਨੂੰ ਹੱਥ ਜਿਹੜਾ ਜੀ ਉਹ ਪਾ ਲਿਆ। ਹਲਕਾ ਸ਼ਾਹਕੋਟ ਦੇ ਵਿੱਚ ਵੀ ਉਹਨਾਂ ਦੀ ਸਰਗਰਮੀ ਜਿਹੜੀ ਹੈ ਜੀ ਉਹ ਬਣੀ ਹੋਈ ਆ। ਹੁਣ ਇਹ ਨਹੀਂ ਪਤਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਨਾਲ ਖੜੇ ਨੇ ਜਾਂ ਫਿਰ ਉਹ ਅਕਾਲੀ ਦਲ ਦੇ ਵਿੱਚ ਵਾਪਸ ਜਿਹੜਾ ਜੀ ਉਹ ਆ ਰਹੇ ਨੇ। ਇਹ ਇੱਕ ਬਹੁਤਾ ਜਿਹੜਾ ਜੀ ਉਹ ਕਲੀਅਰ ਨਹੀਂਗਾ। ਆਉਂਦੇ ਦਿਨਾਂ ਦੇ ਦੌਰਾਨ ਸ਼ਾਇਦ ਕਾਫੀ ਕੁਝ ਜਿਹੜਾ ਜੀ ਉਹ ਸਾਹਮਣੇ ਆਊਗਾ। 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਬਾਰੇ 'ਚ ਗਲਤ ਟਿੱਪਣੀਆਂ ਕਰਨ ਵਾਲੇ ਸੰਤ ਅਖਵਾਉਂਦੇ ਨਾਰਾਇਣ ਦਾਸ ਨੇ ਆਪਣੀ ਗਲਤੀ ਜਿਹੜੀ ਹੈ ਜੀ ਉਹ ਸਿੱਖ ਕੌਮ ਤੋਂ ਮੰਗੀ ਆ, ਮਾਫੀ ਮੰਗੀ ਆ। ਤੱਕ ਦੇ ਜਥੇਦਾਰ ਨੂੰ ਉਹਨੇ ਈਮੇਲ ਕੀਤਾ। ਜਥੇਦਾਰ ਦੇ ਵੱਲੋਂ ਫਿਲਹਾਲ ਪੱਤਰ ਮਿਲਣ ਤੋਂ ਨਾ ਜਿਹੜੀ ਹੈ ਜੀ ਉਹ ਕੀਤੀ ਗਈ ਆ। ਪਿਛਲੇ ਦਿਨੀ ਨਾਰਾਇਣ ਦਾਸ ਦੇ ਵੱਲੋਂ ਗੁਰੂ ਅਰਜਨ ਦੇਵ ਜੀ ਤੇ ਭਗਤਾਂ ਦੀ ਬਾਣੀ ਦੇ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਸੀ, ਜਿਹਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਸੀ। ਸਿੱਖ ਸੰਗਤ ਦੇ ਵਿੱਚ ਇਹਨੂੰ ਲੈ ਕੇ ਭਾਰੀ ਜਿਹੜਾ ਜੀ ਉਹ ਰੋਸ ਸੀਗਾ।
ਨਾਰਾਇਣ ਦਾਸ ਜਿਹੜਾ ਹੈ ਜੀ, ਇਹ ਨਿਵਾਸ ਆਸ਼ਰਮ ਇਹਦਾ ਰਿਸ਼ੀਕੇਸ਼ ਉੱਤਰਾਖੰਡ ਦਾ ਹੈ, ਉਹਦੇ ਆਗੂ ਨਾਰਾਇਣ ਦਾਸ ਨੇ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਪੰਜਾਬੀ ਦੇ ਵਿੱਚ ਹੱਥ ਲਿਖ ਤੇ ਈਮੇਲ ਕੀਤਾ। ਇਹਦੇ ਉੱਤੇ ਉਹਨੇ ਆਪਣਾ ਪਤਾ ਤੇ ਮੋਬਾਈਲ ਨੰਬਰ ਪਾਇਆ। ਇਹਦੀਆਂ ਜਿਹੜੀਆਂ ਕਾਪੀਆਂ ਨੇ ਉਹਨੇ ਹੋਰ ਜਥੇਦਾਰਾਂ ਨੂੰ ਵੀ ਭੇਜੀਆਂ ਨੇ। ਇਹਦੇ ਵਿੱਚ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਭਗਤਾਂ ਦੀ ਬਾਣੀ ਬਾਰੇ ਉਹਦੇ ਕੋਲੋਂ ਬੋਲੇ ਗਲਤ ਸ਼ਬਦਾਂ ਦੀ ਅਕਾਲ ਤਖਤ ਤੇ ਹਾਜ਼ਰ ਹੋ ਕੇ ਮੁਆਫੀ ਮੰਗਣ ਤੇ ਆਪਣੀ ਭੁੱਲ ਬਖਸ਼ਾਉਣੀ ਚਾਹੁੰਦਾ। ਉਹਨੇ ਲਿਖਿਆ ਕਿ ਸਮੂਹ ਸਿੱਖ ਜਥੇਬੰਦੀਆਂ ਉਹਦੀ ਭੁੱਲ ਨੂੰ ਅਣਜਾਣ ਸਮਝ ਕੇ ਮਾਫ਼ ਕਰ ਦੇਣ। ਉਹਨੇ ਸਿੱਖ ਪੰਥ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅੱਗੋਂ ਭਵਿੱਖ ਦੇ ਵਿੱਚ ਅਜਿਹੀ ਗਲਤੀ ਜਿਹੜੀ ਹੈ ਜੀ ਉਹ ਨਹੀਂ ਹੋਊਗੀ ਜਿਹਦੇ ਨਾਲ ਸਿੱਖ ਹਿਰਦਿਆਂ ਨੂੰ ਕੋਈ ਠੇਸ ਜਿਹੜੀ ਹੈ ਜੀ ਉਹ ਪਹੁੰਚਦੀ ਹੋਵੇ। ਕਦੋਂ ਅਕਾਲ ਤਖਤ ਤੇ ਪੇਸ਼ ਹੁੰਦਾ ਕੁਛ ਨਹੀਂ ਜਿਹੜਾ ਜੀ ਉਹ ਪਤਾ, ਪਰ ਇੱਕ ਗੱਲ ਜ਼ਰੂਰ ਹੈ ਜੀ, ਇਹ ਲੋਕਾਂ ਨੇ ਸ਼ੁਗਲ ਜਿਹੜਾ ਜੀ ਉਹ ਬਣਾ ਲਿਆ। ਪਹਿਲਾਂ ਇਸ ਤਰ੍ਹਾਂ ਦੀ ਕੋਈ ਟਿੱਪਣੀ ਜਿਹੜੀ ਹੈ ਜੀ ਉਹ ਵਿਵਾਦਤ ਕਰੋ, ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿਓ। ਜਦੋਂ 4 ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਏ ਤੇ ਮੁੜ ਕੇ ਜਿਹੜਾ ਜੀ ਉਹ ਮੁਆਫੀ ਮੰਗਣ ਵਾਲੇ ਪਾਸੇ ਨੂੰ ਤੁਰ ਪਓ। ਇਹ ਜਿਹੜੀ ਪ੍ਰੈਕਟਿਸ ਹੈ ਨਾ ਜੀ, ਇਹਨੂੰ ਪੱਕੇ ਤੌਰ ਦੇ ਉੱਤੇ ਠੱਲ ਕਿਸੇ ਤਰੀਕੇ ਦੇ ਨਾਲ ਪੈਣੀ ਚਾਹੀਦੀ ਹੈ, ਨਹੀਂ ਤਾਂ ਇਹ ਵਾਦ-ਵਿਵਾਦ ਜਿਹੜੇ ਆ ਜੀ ਉਹ ਉੱਠਦੇ ਰਹਿਣਗੇ ਜਿਵੇਂ ਅੱਜ ਉੱਠ ਰਹੇ ਨੇ। ਭਾਰਤੀ ਜਨਤਾ ਪਾਰਟੀ ਦੇ ਬਾਗੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਇੱਥੇ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਜੀ ਇੱਕ ਪ੍ਰੈਸ ਕਾਨਫਰੰਸ ਕੀਤੀ। ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਜਿਹੜੀ ਆ ਜੀ ਉਹ ਸਮਝ ਨਹੀਂ ਆਈ ਵੈਸੇ ਕਿ ਇੱਥੇ ਕਿਉਂ, ਪਰ ਉਹਨਾਂ ਦੇ ਨਾਲ ਸ਼ਤਰੂਘਨ ਸਿਨਹਾ ਹੋਰੀ ਵੀ ਸਨ ਜੀ, ਜਿਹੜੇ ਬਾਗੀ ਆਗੂ ਨੇ ਜੀ। ਯਸ਼ਵੰਤ ਸਿਨਹਾ ਉਹਨਾਂ ਨੇ ਦੋਸ਼ ਲਾਇਆ ਕਿ ਭਾਜਪਾ 2 ਬੰਦਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਉਹਨਾਂ ਦਾ ਇਸ਼ਾਰਾ ਨਰਿੰਦਰ ਮੋਦੀ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲ ਸੀਗਾ ਜੀ। ਸਿਨਹਾ ਜੋੜੀ ਜਿਹੜੇ ਦੀ ਇਹ ਸ਼ਤਰੂਘਨ ਸਿਨਹਾ ਤੇ ਯਸ਼ਵੰਤ ਸਿਨਹਾ, ਇਹਨਾਂ ਨੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦੇ ਸੱਦੇ ਦੇ ਉੱਤੇ ਇੱਥੇ ਆ ਕੇ ਜਿਹੜੀ ਉਹ ਪ੍ਰੈਸ ਕਾਨਫਰੰਸ ਕੀਤੀ। ਚੰਡੀਗੜ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਅਗਲੇ 11 ਮਹੀਨਿਆਂ ਦੇ ਵਿੱਚ ਦੇਸ਼ ਦੇ ਸਿਆਸੀ ਸਮੀਕਰਨ ਬੜੀ ਤੇਜ਼ੀ ਦੇ ਨਾਲ ਬਦਲਣਗੇ ਤੇ ਉਹਨਾਂ ਦੇ ਵੱਲੋਂ ਬਣਾਇਆ ਗਿਆ ਕੌਮੀ ਮੰਚ ਗੰਧਲੀ ਹੋ ਚੁੱਕੀ ਸਿਆਸਤ ਨੂੰ ਨਵੀਂ ਸੇਧ ਦੇਣ ਦੇ ਵਾਸਤੇ ਅੰਦੋਲਨ ਸ਼ੁਰੂ ਕਰੂਗਾ, ਕਿਉਂਕਿ ਮੋਦੀ ਸਰਕਾਰ ਦੇ ਵਾਅਦੇ ਜੁਮਲੇ ਸਾਬਤ ਜਿਹੜੇ ਆ ਜੀ ਹੋਏ ਆ। ਯਸ਼ਵੰਤ ਸਿਨਹਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ 19 ਦੀਆਂ ਲੋਕ ਸਭਾ ਚੋਣਾਂ ਇੰਦਰਾ ਗਾਂਧੀ, ਡਾਕਟਰ ਮਨਮੋਹਨ ਸਿੰਘ ਜਾਂ ਜਵਾਹਰ ਲਾਲ ਨਹਿਰੂ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਨਹੀਂ, ਸਗੋਂ ਮੌਜੂਦਾ ਭਾਜਪਾ ਸਰਕਾਰ ਦੇ ਕੰਮਾਂ ਦੇ ਆਧਾਰ ਤੇ ਲੜੀਆਂ ਜਾਣਗੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਜਾਂ ਲਾਲ ਕ੍ਰਿਸ਼ਨ ਅਡਵਾਨੀ ਦੇ ਵੇਲਿਆਂ 'ਚ ਉਲਟ ਹੁੰਦਾ ਸੀਗਾ। ਹੁਣ ਪਾਰਟੀ ਵਿੱਚੋਂ ਅੰਦਰੂਨੀ ਜਮਹੂਰੀਅਤ ਖਤਮ ਹੋ ਚੁੱਕੀ ਹੈ ਤੇ 2 ਬੰਦਿਆਂ ਦਾ ਸਿੱਕਾ ਜਿਹੜਾ ਜੀ ਉਹ ਚੱਲਦਾ। ਯਸ਼ਵੰਤ ਸਿਨਹਾ ਉਹਨਾਂ ਨੇ ਇਹ ਵੀ ਕਿਹਾ ਕਿ ਮੋਦੀ ਕੋਈ ਮੁੱਦਾ ਨਹੀਂ, ਅੱਜ ਮੁੱਖ ਲੋੜ ਲੋਕਤੰਤਰ ਨੂੰ ਜਿਹੜਾ ਜੀ ਉਹ ਬਚਾਉਣ ਦੀ ਆ। ਉਹਨਾਂ ਨੇ ਕਿਹਾ ਕਿ ਸਿਆਸੀ ਸਮੀਕਰਨ ਜਿਹੜੇ ਆ ਤੇਜ਼ੀ ਦੇ ਨਾਲ ਬਦਲਦੇ ਨਜ਼ਰ ਜਿਹੜਾ ਉਹ ਆ ਰਹੇ ਆ। ਸ਼ਤਰੂਘਨ ਸਿਨਹਾ ਤੇ ਹਮੇਸ਼ਾ ਆਪਣੀਆਂ ਟਿੱਪਣੀਆਂ ਦੇ ਨਾਲ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਨੂੰ ਵਕਤ ਪਾਈ ਰੱਖਦੇ ਜਿਹੜੇ ਫਿਲਮ ਅਦਾਕਾਰ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਅਜੇ ਤੱਕ ਉਹਨਾਂ ਨੇ ਭਾਜਪਾ ਨਹੀਂ ਛੱਡੀ, ਪਰ ਉਹ ਪਾਰਟੀ ਦੇ ਅੰਦਰ ਬਹਿ ਕੇ ਅੰਦੋਲਨ ਜਿਹੜਾ ਜੀ ਕਰ ਰਹੇ ਨੇ। ਉਹਨਾਂ ਕਿਹਾ ਕਿਉਂਕਿ ਜਦੋਂ ਭਾਜਪਾ ਦੇ ਸਿਰਫ 2 ਸੰਸਦ ਮੈਂਬਰ ਸੀ, ਉਹ ਉਸ ਵੇਲੇ ਦੇ ਪਾਰਟੀ ਦੇ ਨਾਲ ਜੁੜੇ ਹੋਏ ਨੇ। ਪਾਰਟੀ ਨੇ ਉਹਨਾਂ ਨੂੰ ਵੱਖ-ਵੱਖ ਚੋਣਾਂ ਦੇ ਦੌਰਾਨ ਸਟਾਰ ਕੰਪੇਨਰ ਨਾ ਬਣਾ ਕੇ ਅੱਖੋਂ ਪਰੋਖੇ ਕੀਤਾ। ਸ਼ਤਰੂਘਨ ਸਿਨਹਾ ਨੇ ਕਿਹਾ ਕਿ ਜੇ ਸੱਚ ਪਾਰਟੀ ਨੂੰ ਬਗਾਵਤ ਲੱਗਦਾ ਹੈ ਤਾਂ ਉਹ ਬਾਗੀ ਚੰਗੇ ਨੇ, ਕਿਉਂਕਿ ਭਾਜਪਾ ਹੁਣ ਮੋਦੀ ਪਾਰਟੀ ਜਿਹੜੀ ਹੈ ਜੀ ਉਹ ਬਣ ਗਈ ਹੈ। ਪੰਜਾਬ ਦੇ ਵਿੱਚ ਇਹਨਾਂ ਦਾ ਆ ਕੇ ਪ੍ਰੈਸ ਕਾਨਫਰੰਸ ਜਿਹੜਾ ਜੀ ਉਹ ਕਰਨਾ ਦੋਨਾਂ ਬਾਗੀ ਆਗੂਆਂ ਦਾ, ਚਲੋ ਯਸ਼ਵੰਤ ਸਿਨਹਾ ਹੋਰੀ ਤਾਂ ਰਿਟਾਇਰ ਜਿਹੜਾ ਜੀ ਉਹ ਮੰਨੇ ਜਾਂਦੇ ਨੇ, ਪਰ ਸ਼ਤਰੂਘਨ ਸਿਨਹਾ ਬਿਹਾਰ ਦੀ ਰਾਜਨੀਤੀ ਦੇ ਵਿੱਚ ਇੱਕ ਵੱਡਾ ਚਿਹਰਾ ਨੇ। ਮੁਲਕ ਭਰ ਦੇ ਵਿੱਚ ਉਹਨਾਂ ਦੀ ਜਿਹੜੀ ਜੀ ਉਹ ਪਹਿਚਾਣ ਹੈ। ਜਦੋਂ ਸ਼ਤਰੂਘਨ ਸਿਨਹਾ ਟਿੱਪਣੀ ਕਰਦੇ ਆ ਆਪਣੀ ਬੜੀ ਸਖਤ ਕਰਦੇ ਆ, ਪਰ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਉਹਦਾ ਕਦੀ ਜਵਾਬ ਨਹੀਂ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਹੁਣ ਇਹਨਾਂ ਟਿੱਪਣੀਆਂ ਦੇ ਉੱਤੇ ਕੀ ਭਾਰਤੀ ਜਨਤਾ ਪਾਰਟੀ ਉਹਨਾਂ ਤੇ ਕੋਈ ਕਾਰਵਾਈ ਕਰਦੀ ਹੈ? ਜੇ ਨਹੀਂ ਕਰਦੀ ਤਾਂ ਬਿਨਾਂ ਕਿਸੇ ਸ਼ੱਕ ਦੇ ਮਸੋਸੇ ਬੈਠੇ ਚੁੱਪ ਕਰਕੇ ਬੈਠੇ ਜਿਹੜੇ ਆਗੂ ਨੇ ਭਾਰਤੀ ਜਨਤਾ ਪਾਰਟੀ ਦੇ, ਉਹ ਵੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦੇਣਗੇ। ਉਹਦਾ ਕਾਰਨ ਕਰਨਾਟਕਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਨਮੋਸ਼ੀ ਵਾਲੀ ਹੋਈ ਹਾਰ ਹੈ ਜੀ, ਜਿਹਦੇ ਵਿੱਚ ਉਹਨੇ ਧੱਕੇ ਦੇ ਨਾਲ ਛਿੱਤਰ ਦੇ ਨਾਲ ਜਿਹੜਾ ਜੀ ਉਹ ਸਰਕਾਰ ਬਣਾਉਣੀ ਚਾਹੀ, ਪਰ ਗੱਲ ਜਿਹੜੀ ਸੀ ਉਹ ਬਣੀ ਨਹੀਂ। ਦੇਖਦੇ ਹਾਂ ਜੀ ਕਿ ਇਹਨਾਂ ਦੀ ਇੱਥੋਂ ਵਾਲੀ ਪ੍ਰੈਸ ਕਾਨਫਰੰਸ ਕਿੰਨੀ ਕੁ ਜਿਹੜੀ ਹੈ ਜੀ ਉਹ ਚਰਚਿਤ ਹੁੰਦੀ ਆ, ਹੋਊਗੀ ਜ਼ਰੂਰ ਜੀ। ਬਿਆਸ ਦਰਿਆ ਦੇ ਵਿੱਚ ਕੀੜੀ ਅਫਗਾਨਾ ਖੰਡ ਮਿਲ ਦਾ ਜਿਹੜਾ ਸੀਰਾ ਪੈਣ ਕਰਕੇ ਵੱਡੀ ਗਿਣਤੀ ਦੇ ਵਿੱਚ ਮੱਛੀਆਂ ਤੇ ਹੋਰ ਜੀਵ ਜੰਤੂ ਜਿਹੜੇ ਸੀਗੇ ਜੀ ਉਹ ਮਾਰੇ ਗਏ। ਪਰ ਵਨ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਹੈ ਜੀ, ਉਹਦਾ ਬਿਆਨ ਆਇਆ ਕਿ ਬਿਆਸ ਦਰਿਆ ਦੇ ਵਿੱਚ ਛੱਡੇ ਗਏ ਘੜਿਆਲ ਸੁਰੱਖਿਅਤ ਮਿਲ ਗਏ ਆ ਜੀ। ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਜਿਹੜੇ ਜੀ ਉਹਦੇ ਵੱਲੋਂ ਇਹ ਦਾਅਵਾ ਕੀਤਾ ਗਿਆ। ਇਸ ਅਧਿਕਾਰੀ ਦਾ ਕਹਿਣਾ ਜੀ ਕਿ ਬਿਆਸ ਦਰਿਆ ਦੇ ਗਗੜੇਵਾਲ ਖੇਤਰ ਦੇ ਵਿੱਚ ਵਿਭਾਗ ਦੀਆਂ ਟੀਮਾਂ ਨੇ ਘੜਿਆਲਾਂ ਦੀ ਭਾਲ ਕਰ ਲਈ ਆ, ਜਿਹੜੇ ਕਿ ਬਿਲਕੁਲ ਠੀਕ ਠਾਕ ਨੇ। ਉਹਨਾਂ ਕਿਹਾ ਕਿ 1-2 ਡਾਲਫਿਨਸ ਤੋਂ ਇਲਾਵਾ
ਬਾਕੀਆਂ ਬਾਰੇ ਅਜੇ ਪਤਾ ਲਾਇਆ ਜਾ ਰਿਹਾ ਵੀ ਉਹ ਹੈਗੀਆਂ ਕਿ ਉਹ ਵੀ ਮਰ ਗਈਆਂ। ਇਹਨਾਂ ਨੇ ਇਹਦੀ ਉਮੀਦ ਜ਼ਾਹਰ ਕੀਤੀ ਕਿ ਸਾਰੀਆਂ ਡਾਲਫਿਨ ਜਿਹੜੀਆਂ ਨੇ ਉਹ ਜ਼ਹਿਰੀਲੇ ਸੀਰੇ ਦੇ ਪ੍ਰਭਾਵ ਤੋਂ ਬਚ ਗਈਆਂ ਹੋਣਗੀਆਂ। ਉਹਨਾਂ ਨੇ ਕਿਹਾ ਕਿ ਸੀਰੇ ਦੇ ਰਿਸਾਵ ਦੇ ਬਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਮੱਛੀਆਂ ਤੇ ਹੋਰ ਜੀਵ ਜੰਤੂ ਜਿਹੜੇ ਆ ਜੀ ਉਹ ਮਾਰੇ ਗਏ ਆ, ਔਰ ਮੱਛੀਆਂ ਦੀ ਗਿਣਤੀ ਦੁਬਾਰਾ ਵਧਣ ਨੂੰ ਅਜੇ ਸਮਾਂ ਜਿਹੜਾ ਜੀ ਉਹ ਲੱਗੂਗਾ। ਕਿੰਨਾ ਸਮਾਂ ਇਹ ਨਹੀਂ ਪਤਾ, ਪਰ ਇੱਥੇ ਇਹ ਜ਼ਰੂਰ ਦੱਸਦੀ ਹੈ ਕਿ ਸਤਲੁਜ ਦੇ ਵਿੱਚ ਮੱਛੀਆਂ ਤੇ ਜੀਵ ਜੰਤੂ ਖਤਮ ਹੋ ਗਏ ਹੋਏ ਆ ਪਿਛਲੇ ਕੁਝ ਸਮੇਂ ਤੋਂ। ਹੁਣ ਸ਼ਾਇਦ ਬਿਆਸ ਦਰਿਆ ਦੀ ਵਾਰੀ ਆ। ਬਿਆਸ ਦਰਿਆ ਦੇ ਵਿੱਚੋਂ ਵੀ ਇਹ ਜੀਵ ਜੰਤੂ ਖਤਮ ਕਰਨ ਦੇ ਵਾਸਤੇ ਪੰਜਾਬ ਦੀ ਗੰਦ ਪਾਉਂਦੀ ਇਹ ਸ਼ਰਾਬ ਦੀ ਇੰਡਸਟਰੀ ਤੇ ਜਿਹੜੀ ਆ ਖੰਡ ਮਿੱਲਾਂ ਉਹਨਾਂ ਨੇ ਕਮਰ ਕੱਸ ਲਈ ਹੋਈ ਹੈ ਜੀ। ਔਰ ਕਿਉਂਕਿ ਇਹ ਮਾਮਲਾ ਸਿਆਸੀ ਆ, ਇਸ ਕਰਕੇ ਮਾਮਲਾ ਜਿਹੜਾ ਜੀ ਜਿੰਨਾ ਗੰਭੀਰਤਾ ਦੇ ਨਾਲ ਸਰਕਾਰ ਨੂੰ ਉਠਾਉਣਾ ਚਾਹੀਦਾ ਸੀ, ਇਹਦੀ ਗੰਭੀਰਤਾ ਇੰਨੀ ਕਹਿ ਦੀ ਕਿ ਮੁੱਖ ਮੰਤਰੀ ਸਾਹਿਬ ਦਾ ਇਹਦੇ ਉੱਤੇ ਕੋਈ ਕਿਸੇ ਕਿਸਮ ਦਾ ਬਿਆਨ ਨਹੀਂ ਆਇਆ। ਨਾ ਪਾਣੀਆਂ ਦੇ ਰਾਖੇ ਕੋਈ ਜਿਹੜੇ ਆ ਜੀ ਉਹ ਬੋਲੇ ਆ, ਜਿਹੜੇ ਕਹਿੰਦੇ ਸੀ ਇੱਕ ਬੂੰਦ ਵੀ ਹਰਿਆਣੇ ਨੂੰ ਗਈ ਤੇ ਅਸੀਂ ਕਿਸੇ ਦੀ ਕੁਰਬਾਨੀ ਲਈ ਤਿਆਰ ਆ, ਉਹਨਾਂ ਨੇ ਕੋਈ ਲਫ਼ਜ਼ ਇਹਦੇ ਉੱਤੇ ਨਹੀਂ ਬੋਲਿਆ। ਗਊ ਰਾਖੇ ਜਿਹੜੇ ਵਿਚਾਰੇ ਗਰੀਬ ਡਰਾਈਵਰਾਂ ਨੂੰ ਕੁੱਟ-ਕੁੱਟ ਕੇ ਹੱਡ ਤੋੜ ਦਿੰਦੇ ਆ ਕਿ ਗਾਵਾਂ ਲਿਜਾਂਦੇ ਆ, ਇੱਥੇ ਇਸ ਪਾਣੀ ਦੇ ਨਾਲ 30 ਤੋਂ ਉੱਪਰ ਗਾਵਾਂ ਮਰ ਗਈਆਂ, ਕੋਈ ਨਹੀਂ ਬੋਲਿਆ ਇਸ ਮਾਮਲੇ ਦੇ ਉੱਤੇ ਜੀ। ਸੋ ਹੁਣ ਦੇਖਦੇ ਆ ਜੀ ਕੀ ਬਣਦਾ। ਹਾਂ, ਪ੍ਰਸ਼ਾਸਨ ਅਪੀਲ ਕਰੀ ਜਾਂਦਾ ਕਿ ਬਿਆਸ ਦਰਿਆ ਦੇ ਵਿੱਚੋਂ ਮਿਲੀਆਂ ਮੱਛੀਆਂ ਨੂੰ ਲੋਕ ਜਿਹੜਾ ਵੀ ਉਹ ਖਾਣ ਨਾ, ਕਿਉਂਕਿ ਇਹ ਬਿਮਾਰੀ ਦਾ ਕਾਰਨ ਬਣ ਸਕਦੀਆਂ ਨੇ। ਪਰ ਇਹ ਨਹੀਂ ਦੱਸ ਰਹੇ ਕਿ ਇਹ ਜਿਹੜਾ ਪਾਣੀ ਆ ਇਹ ਤਾਂ ਪੀਂਦੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਵਰਤਿਆ ਜਾਂਦਾ, ਚਾਹੇ ਉਹ ਰਾਜਸਥਾਨ ਹੈ, ਚਾਹੇ ਉਹ ਪੰਜਾਬ ਦੇ ਬਹੁਤ ਸਾਰੇ ਜਿਹੜੇ ਜੀ ਉਹ ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚ ਪਾਣੀ ਜਾਂਦਾ। ਹਰਿਆਣੇ ਦੇ ਵਿੱਚ ਪਾਣੀ ਪੀਤਾ ਜਾਂਦਾ, ਦਿੱਲੀ ਦੇ ਵਿੱਚ ਪਾਣੀ ਪੀਤਾ ਜਾਂਦਾ। ਤੁਸੀਂ ਮੱਛੀ ਨਾ ਖਾਣ ਦੀ ਅਪੀਲ ਤਾਂ ਕਰ ਰਹੇ ਹੋ। ਮੱਛੀ ਤੋਂ ਬਿਨਾਂ ਤਾਂ ਬੰਦਾ ਜਿਉਂਦਾ ਰਹਿ ਸਕਦਾ, ਕੁਛ ਨਾ ਕੁਛ ਹੋਰ ਖਾ ਸਕਦਾ, ਪਾਣੀ ਤੋਂ ਬਿਨਾਂ ਤਾਂ ਜ਼ਿੰਦਗੀ ਨਹੀਂ ਆ। ਪਾਣੀ ਦੀ ਗੱਲ ਜਿਹੜੀ ਆ ਜੀ ਉਹ ਨਹੀਂ ਕੀਤੀ ਜਾ ਰਹੀ ਜਿੰਨੀ ਗੰਭੀਰਤਾ ਦੇ ਨਾਲ ਹੋਣੀ ਚਾਹੀਦੀ ਸੀਗੀ। ਰਿਐਲਿਟੀ ਜਿਹੜੀ ਆ ਜੀ ਹੋਪ ਆਉਂਦੇ ਦਿਨਾਂ ਦੇ ਦੌਰਾਨ ਜਿਹੜੀ ਆ ਜੀ ਉਹ ਕਾਫੀ ਹੱਦ ਤੱਕ ਸਾਹਮਣੇ ਆਊਗੀ, ਕਿਉਂਕਿ ਪੰਜਾਬ ਦੇ ਵਿੱਚ 166 ਮਿਊਨਿਸਪੈਲਿਟੀਜ਼ ਨੇ, ਸਿਰਫ 66 ਨੇ ਇਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਕੋਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ, 100 ਦੇ ਕੋਲੇ ਹੈ ਨੀਗਾ। ਲੋਕ ਲਭਾਊ ਨਾਰੇ ਜਿਹਦੇ ਵਿੱਚ ਆਹ ਦੇ ਦਾਂਗੇ, ਤੁਹਾਡੇ ਬਿਜਲੀ ਦੇ ਬਿੱਲ ਵੀ ਮਾਫ, ਤੁਹਾਡੇ ਪਾਣੀ ਦੇ ਕਨੈਕਸ਼ਨਾਂ ਦੇ ਬਿੱਲ ਵੀ ਮਾਫ, ਚੁੰਗੀ ਵੀ ਖਤਮ ਕਰਤੀ, ਸਾਰਾ ਕੁਝ ਖਤਮ ਕਰਤਾ ਜਿੱਥੋਂ ਮਿਊਨਿਸਪੈਲਿਟੀਜ਼ ਦੀ ਕਮਾਈ ਹੁੰਦੀ ਸੀ। ਤੇ ਅੱਗੋਂ ਮਿਊਨਿਸਪੈਲਿਟੀਜ਼ ਜਿਹੜੀਆਂ ਜੀ ਉਹ ਇਸ ਕਮਾਈ ਦੇ ਨਾਲ ਚੱਲਦੀਆਂ ਸੀ। ਹੁਣ ਝਾਕਣਾ ਪੈਂਦਾ ਉਹਨਾਂ ਨੂੰ ਸੂਬੇ ਦੀ ਸਰਕਾਰ ਦੇ ਵੱਲ। ਸੂਬੇ ਦੀ ਸਰਕਾਰ ਦੇ ਅੱਲੇ ਪੱਲੇ ਪਹਿਲਾਂ ਹੀ ਕੁਛ ਨਹੀਂ ਜਿਹੜਾ ਜੀ ਉਹ ਹੈਗਾ, ਜਿਹਦੇ ਕਰਕੇ ਹਾਲਾਤ ਜਿਹੜੇ ਆ ਜੀ ਇਹ ਬਣੇ ਹੋਏ ਆ। ਔਰ ਇਸ ਵੇਲੇ ਬੜੇ ਖਤਰਨਾਕ ਹਾਲਾਤਾਂ ਤੱਕ ਜਿਹੜਾ ਜੀ ਪੰਜਾਬ ਦਾ ਪਹਿਲਾਂ ਤਾਂ ਪਾਣੀ ਮੁੱਕ ਗਿਆ ਜੀ, ਹੁਣ ਇਹ ਗੰਦਾ ਪਾਣੀ ਜਿਹੜਾ ਜੀ ਇਹ ਵੱਡੀ ਸਮੱਸਿਆ ਖੜੀ ਕਰ ਰਿਹਾ। ਇਹ ਕੋਈ ਮੰਨੇ ਜਾਂ ਨਾ ਮੰਨੇ, ਪੰਛੀਆਂ ਦਾ ਇੱਥੋਂ ਤੁਰ ਜਾਣਾ, ਜੀਵ ਜੰਤੂਆਂ ਦਾ ਲਗਾਤਾਰ ਜਿਹੜਾ ਜੀ ਖਤਮ ਹੋਣਾ, ਮਨੁੱਖਤਾ ਦੀ ਜਿਹੜੇ ਖਾਤਮੇ ਵੱਲ ਨੂੰ ਇੱਕ ਨਿਸ਼ਾਨੀ ਵੱਡੀ ਜਿਹੜੀ ਜੀ ਉਹ ਹੈ। ਥੈਂਕ ਯੂ ਵੈਰੀ ਮੱਚ ਦਿਲਪ੍ਰੀਤ, ਔਰ ਹੋਪਫੁਲੀ ਕੱਲ ਤੁਹਾਡੇ ਨਾਲ ਮੁਲਾਕਾਤ ਦੁਬਾਰਾ ਫੇਰ ਜਿਹੜੀ ਜੀ ਹੋਏਗੀ। ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲਤੇਜ ਪੰਨੂ, ਅੱਜ ਦੀਆਂ ਖਬਰਾਂ ਪੰਜਾਬ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ। ਤੇ ਇੱਦਾਂ ਹੀ ਅਸੀਂ ਲੈਂਦੇ ਹਾਂ ਇਜਾਜ਼ਤ। ਮੇਰੇ ਵੱਲੋਂ ਦਿਲਪ੍ਰੀਤ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।